ਅੱਜ ਦਾ ਭਾਰਤੀ ਨੌਜਵਾਨ ਆਪਣੇ ਮੁਲਕ ਦੇ ਵਿੱਚ ਜਿਹੜਾ ਨਾ ਉਹ ਮੁਸਤਕਬਲ ਤਲਾਸ਼ ਨਹੀਂ ਕਰਦਾ ਪਿਆ, ਬਲਕਿ ਉਹਦੇ ਹੱਥ ਵਿੱਚ ਕਿਤਾਬ ਹੀ ਨਹੀਂ ਹੈਗੀ। ਉਹਦੇ ਹੱਥ ਵਿੱਚ ਵੀਜ਼ਾ ਫਾਈਲ ਹੈ ਜਿਹੜੀ ਉਹ ਬਗਲ 'ਚ ਲਾ ਕੇ ਤੇ ਫਿਰਦਾ ਪਿਆ। ਅੱਖਾਂ ਦੇ ਵਿੱਚ ख्वाब ਨਹੀਂ ਹੈਗੇ, ਬਲਕਿ 에ਅਰਪੋਰਟ ਦੀਆਂ ਕਤਾਰਾਂ ਆ ਰਹੀਆਂ। ਸਾਰਾ ਕੁਝ ਜਿਹੜਾ ਉਹ ਕੋਈ ਸ਼ੌਕ ਦੇ ਕਰਕੇ ਨਹੀਂ ਹੋ ਰਿਹਾ, ਬਲਕਿ ਇਹ ਸਾਰਾ ਕੁਝ ਮਜਬੂਰੀ ਐਸੀ ਚੀਜ਼ ਰੱਬਾ ਬੰਦਾ ਰੋਲ ਦਿੰਦੀ ਹੈ। ਰੋਟੀ ਪਿੱਛੇ ਧੱਕੇ ਖਾਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ। ਵੈਸੇ ਇਹ ਕਹਿੰਦਾ ਹੈ ਕਿ ਸਾਡੇ ਭਾਰਤ ਦੇ ਵਿੱਚ ਬੜੀ ਜਮਹੂਰੀਅਤ ਹੈ, ਅਸੀਂ ਚੰਦ ਤੇ ਪਹੁੰਚ ਗਏ ਹਾਂ ਔਰ ਅਸੀਂ ਬੜੀ ਤਰੱਕੀ ਕਰ ਲਈ ਹੈ। ਸਾਡੇ ਨੌਜਵਾਨ ਬੜੇ ਪੜ੍ਹੇ ਲਿਖੇ ਨੇ, ਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋਏ ਪਏ ਨੇ। ਭਾਰਤੀ ਨੌਜਵਾਨ ਸਾਲ ਪੜ੍ਹਦਾ ਹੈ, ਮਹਿੰਗੀਆਂ ਫੀਸਾਂ ਦਿੰਦਾ ਹੈ, ਕੋਚਿੰਗ ਮਾਫੀਆ ਨੂੰ ਲੱਖਾਂ ਰੁਪਏ ਦਿੰਦਾ ਹੈ, ਮੁਕਾਬਲੇਬਾਜ਼ੀ ਦੇ ਇਮਤਿਹਾਨਾਤ ਪਾਸ ਕਰਦਾ ਹੈ, ਜਵਾਨੀ ਆਪਣੀ ਲਾ ਦਿੰਦਾ ਹੈ। ਕੀ ਮਿਲਦਾ ਉਹਨੂੰ ਬਦਲੇ ਦੇ ਵਿੱਚ? ਇੱਕ ਨੌਕਰੀ ਜਿਹਦੇ ਵਿੱਚ ਨਾ ਤਹਫੁਜ਼ ਹੁੰਦਾ ਹੈ, ਨਾ ਇੱਜ਼ਤ ਹੁੰਦੀ ਹੈ, ਨਾ ਮੁਸਤਕਬਲ ਹੁੰਦਾ ਹੈ। ਬੜੇ ਅਫਸੋਸ ਨਾਲ ਵੈਸੇ ਗੱਲ ਕੋਟ ਕਰਨਾ ਪੈ ਰਹੀ ਹੈ ਕਿ ਵੈਸੇ ਹਿੰਦੁਸਤਾਨ ਦੇ ਨੌਜਵਾਨਾਂ ਦੇ ਬਾਰੇ ਚ ਹਿੰਦੁਸਤਾਨ ਦਾ ਮੀਡੀਆ ਕੋਈ ਗੱਲਬਾਤ ਨਹੀਂ ਕਰਦਾ ਪਿਆ, ਕਿਉਂਕਿ ਇਹ ਹੀ ਹਿੰਦੁਸਤਾਨ ਦਾ ਆਜ਼ਾਦੀ ਵਾਲਾ ਮੁਸਤਕਬਲ ਬਣਨਾ। ਲੇਕਿਨ ਇਹਨਾਂ ਨੂੰ ਲੋਕਾਂ ਦੇ ਖਿਲਾਫ, ਦੂਸਰੇ ਮੁਲਕਾਂ ਦੇ ਖਿਲਾਫ ਸਾਜ਼ਿਸ਼ਾਂ ਕਰਨ ਤੋਂ ਟਾਈਮ ਮਿਲੇ ਤਾਂ ਫਿਰ ਇਹ ਸੋਚੇ ਨਾ, ਜਿਹੜਾ ਕਿ ਇੱਕ ਮਾਮੂਲੀ ਸਰਕਾਰੀ ਸ਼ੀਟ ਵਾਸਤੇ ਲੱਖਾਂ ਨੌਜਵਾਨ ਫਾਰਮ ਭਰਦੇ ਹੋਣ, ਉੱਥੇ ਸੀਟਾਂ ਦੀ ਕਰਪਸ਼ਨ ਹੁੰਦੀ ਹੋਵੇ, ਉੱਥੇ ਕੀ ਇੱਕ ਨੌਜਵਾਨ ਕਰ ਸਕਦਾ ਹੈ? बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ तुहाडी मेज़बान शुमाइला नियाज़। ਅੱਜ ਭਾਰਤ ਦੇ ਨੌਜਵਾਨਾਂ ਦੀ ਗੱਲ ਕਰ ਲਈਏ ਵੈਸੇ, ਕਿਉਂਕਿ ਜਦੋਂ ਦਾ ਇਹ ਚੈਨਲ ਬਣਿਆ ਹੈ ਉਹਨਾਂ ਵਿਚਾਰਿਆਂ 'ਚ ਕੋਈ ਗੱਲਬਾਤ ਹੀ ਨਹੀਂ ਕੀਤੀ ਹੈਗੀ। ਪਤਾ ਤਾਂ ਕਰੀਏ ਕਿ ਉਹਨਾਂ ਦਾ ਮੁਸਤਕਬਲ ਕੀ ਚੱਲ ਰਿਹਾ। ਕਰੋ ਜਨਾਬ ਵਲੌਗ ਸ਼ੁਰੂ। ਸੋ ਨਾਜ਼ਰੀਨ ਗਰਾਮੀ ਤੇ ਹਾਜ਼ਰੀਨ ਗਰਾਮੀ ਤਾਂ ਹੈ ਕੋਈ ਨਹੀਂ। ਅੱਜ ਦਾ ਭਾਰਤੀ ਨੌਜਵਾਨ ਆਪਣੇ ਮੁਲਕ ਦੇ ਵਿੱਚ ਜਿਹੜਾ ਨਾ ਉਹ ਮੁਸਤਕਬਲ ਤਲਾਸ਼ ਨਹੀਂ ਕਰਦਾ ਪਿਆ, ਬਲਕਿ ਉਹਦੇ ਹੱਥ ਵਿੱਚ ਕਿਤਾਬ ਹੀ ਨਹੀਂ ਹੈਗੀ। ਉਹਦੇ ਹੱਥ ਵਿੱਚ ਵੀਜ਼ਾ ਫਾਈਲ ਹੈ ਜਿਹੜੀ ਉਹ ਬਗਲ 'ਚ ਲਾ ਕੇ ਤੇ ਫਿਰਦਾ ਪਿਆ। ਅੱਖਾਂ ਦੇ ਵਿੱਚ ख्वाब ਨਹੀਂ ਹੈਗੇ, ਬਲਕਿ 에ਅਰਪੋਰਟ ਦੀਆਂ ਕਤਾਰਾਂ ਆ ਰਹੀਆਂ ਨੇ। ਔਰ ਇਹ ਸਾਰਾ ਕੁਝ ਜਿਹੜਾ ਉਹ ਕੋਈ ਸ਼ੌਕ ਦੇ ਕਰਕੇ ਨਹੀਂ ਹੋ ਰਿਹਾ, ਬਲਕਿ ਇਹ ਸਾਰਾ ਕੁਝ ਮਜਬੂਰੀ ਐਸੀ ਚੀਜ਼ ਰੱਬਾ ਬੰਦਾ ਰੋਲ ਦਿੰਦੀ ਹੈ। ਠੀਕ ਹੈ, ਰੋਟੀ ਪਿੱਛੇ ਧੱਕੇ ਖਾਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ। ਵੈਸੇ ਇਹ ਕਹਿੰਦਾ ਹੈ ਕਿ ਸਾਡੇ ਭਾਰਤ ਦੇ ਵਿੱਚ ਬੜੀ ਜਮਹੂਰੀਅਤ ਹੈ, ਅਸੀਂ ਚੰਦ ਤੇ ਪਹੁੰਚ ਗਏ ਹਾਂ ਔਰ ਅਸੀਂ ਬੜੀ ਤਰੱਕੀ ਕਰ ਲਈ ਹੈ। ਸਾਡੇ ਨੌਜਵਾਨ ਬੜੇ ਪੜ੍ਹੇ ਲਿਖੇ ਨੇ, ਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋਏ ਪਏ ਨੇ। ਭਾਰਤੀ ਨੌਜਵਾਨ ਸਾਲ ਪੜ੍ਹਦਾ ਹੈ, ਮਹਿੰਗੀਆਂ ਫੀਸਾਂ ਦਿੰਦਾ ਹੈ, ਕੋਚਿੰਗ ਮਾਫੀਆ ਨੂੰ ਲੱਖਾਂ ਰੁਪਏ ਦਿੰਦਾ ਹੈ, ਮੁਕਾਬਲੇਬਾਜ਼ੀ ਦੇ ਇਮਤਿਹਾਨਾਤ ਪਾਸ ਕਰਦਾ ਹੈ, ਜਵਾਨੀ ਆਪਣੀ ਲਾ ਦਿੰਦਾ ਹੈ। ਲੇਕਿਨ ਬਦਲੇ ਦੇ ਵਿੱਚ ਉਹਨੂੰ ਕੀ ਮਿਲਦਾ? ਕੀ ਮਿਲਦਾ ਉਹਨੂੰ ਬਦਲੇ ਦੇ ਵਿੱਚ? ਇੱਕ ਨੌਕਰੀ ਜਿਹਦੇ ਵਿੱਚ ਨਾ ਤਹਫੁਜ਼ ਹੁੰਦਾ ਹੈ, ਨਾ ਇੱਜ਼ਤ ਹੁੰਦੀ ਹੈ, ਨਾ ਮੁਸਤਕਬਲ ਹੁੰਦਾ ਹੈ, ਨਾ ਕੋਈ ਕੰਟਰੈਕਟ ਜੌਬ ਹੁੰਦੀ ਹੈ। ਆਰਜ਼ੀ ਤਕਰਰੀ ਹੁੰਦੀ ਹੈ ਬਸ, ਉਹ ਵੀ ਅਗਰ ਕਿਸੇ ਦੀ ਸਿਫਾਰਿਸ਼ ਪੈ ਜਾਵੇ ਤੇ। ਬੜੇ ਅਫਸੋਸ ਨਾਲ ਵੈਸੇ ਗੱਲ ਕੋਟ ਕਰਨਾ ਪੈ ਰਹੀ ਹੈ ਕਿ ਵੈਸੇ ਹਿੰਦੁਸਤਾਨ ਦੇ ਨੌਜਵਾਨਾਂ ਦੇ ਬਾਰੇ ਚ ਹਿੰਦੁਸਤਾਨ ਦਾ ਮੀਡੀਆ ਕੋਈ ਗੱਲਬਾਤ ਨਹੀਂ ਕਰਦਾ ਪਿਆ, ਕਿਉਂਕਿ ਇਹ ਹੀ ਹਿੰਦੁਸਤਾਨ ਦਾ ਆਜ਼ਾਦੀ ਵਾਲਾ ਮੁਸਤਕਬਲ ਬਣਨਾ। ਲੇਕਿਨ ਇਹਨਾਂ ਨੂੰ ਲੋਕਾਂ ਦੇ ਖਿਲਾਫ, ਦੂਸਰੇ ਮੁਲਕਾਂ ਦੇ ਖਿਲਾਫ ਸਾਜ਼ਿਸ਼ਾਂ ਕਰਨ ਤੋਂ ਟਾਈਮ ਮਿਲੇ ਤਾਂ ਫਿਰ ਇਹ ਸੋਚੇ ਨਾ, ਉਹ ਮੁਲਕ ਜਦੋਂ ਜਿਹੜਾ ਕਿ ਇੱਕ ਮਾਮੂਲੀ ਸਰਕਾਰੀ ਸ਼ੀਟ ਵਾਸਤੇ ਲੱਖਾਂ ਨੌਜਵਾਨ ਫਾਰਮ ਭਰਦੇ ਹੋਣ, ਉੱਥੇ ਸੀਟਾਂ ਦੀ ਕਰਪਸ਼ਨ ਹੁੰਦੀ ਹੋਵੇ, ਉੱਥੇ ਕੀ ਇੱਕ ਨੌਜਵਾਨ ਕਰ ਸਕਦਾ ਹੈ? ਠੀਕ ਹੈ, ਔਰ ਭਾਰਤੀ ਨੌਜਵਾਨ ਮੁਸਲਸਲ ਬਾਹਰ ਦੇ ਮੁਲਕਾਂ ਦੇ ਵਿੱਚ ਅਪਲਾਈ ਕਰਦੇ ਫਿਰਦੇ ਹੈ, ਕਿਸੇ ਨਾ ਕਿਸੇ ਐਮਬੈਸੀ ਦੇ ਬਾਹਰ ਧੱਕੇ ਖਾਂਦੇ ਫਿਰਦੇ ਹੈ। ਕਤਾਰਾਂ ਲੱਗੀਆਂ ਪਈਆਂ ਨੇ ਕਿ ਸਿਰਫ ਔਰ ਸਿਰਫ ਕਿਸੇ ਤਰੀਕੇ ਨਾਲ ਇਸ ਭਾਰਤ ਦੇ ਕੋਲੋਂ ਜਾਨ ਛੁਡਾਈ ਜਾਏ। ਲੇਕਿਨ ਜਾਨ ਛੁਡਾਉਣ ਦੀ ਵਜ੍ਹਾ ਕੀ ਹੈ? ਭਾਰਤ ਦੇ ਵਿੱਚ ਮੈਰਿਟ ਲਫ਼ਜ਼ ਜਿਹੜਾ ਨਾ ਉਹ ਇੱਕ ਸਿਰਫ ਔਰ ਸਿਰਫ ਤਕਰੀਰੀ ਲਫ਼ਜ਼ ਹੈ, ਇਹ ਹਕੀਕੀ ਨਹੀਂ ਹੈਗਾ, ਇਹਦੇ 'ਚ ਕੋਈ ਹਕੀਕਤ ਨਹੀਂ ਹੈਗੀ। ਇੱਥੇ ਨੌਕਰੀ ਜਿਹੜੀ ਹੈ ਨਾ ਉਹ ਕਾਬਲੀਅਤ ਦੇ ਬੇਸ 'ਤੇ ਨਹੀਂ ਮਿਲਦੀ, ਬਲਕਿ ਤਾਲੁਕਾਤ ਦੀ ਬੇਸ 'ਤੇ ਮਿਲਦੀ ਹੈ। ਇੱਥੇ ਮਿਹਨਤ ਕਰਨ ਵਾਲਾ ਲਾਈਨ ਦੇ ਵਿੱਚ ਖੜੋਂਦਾ ਹੈ ਔਰ ਬਾਅਦ ਦਾ ਜਿਹੜਾ ਬੱਚਾ ਉਹ ਸਿੱਧਾ ਹੀ ਜਾ ਕੇ ਸੀਟ ਦੇ ਉੱਤੇ, ਚਲੋ ਜੀ ਆਰਡਰ ਲਓ ਮੇਰੇ ਕੋਲੋਂ है। तो वैसे बड़ा ये लोगों को लेक्चर देता है कि जी वहाँ की जो है ना पाकिस्तान के अंदर नौजवानों का ये हाल है, पाकिस्तान के नौजवान तो ऐसे हैं, तो ਤੁਹਾਡੇ ਕੀ ਕਰਦੇ ਫਿਰਦੇ ਐ? ਇਹ ਸਿਸਟਮ ਦੀਆਂ ਅੱਖਾਂ ਦੇ ਵਿੱਚ ਉਂਗਲਾਂ ਦੇਣ ਦੇ ਮੁਤਰਾਦਿਫ ਹੈ। ਹੁਕੂਮਤ ਬੜੇ ਫਖਰ ਨਾਲ ਕਹਿੰਦੀ ਹੈ ਕਿ ਸਾਡਾ ਨੌਜਵਾਨ ਦੁਨੀਆ ਦੇ ਵਿੱਚ ਜਾ ਕੇ ਆਪਣਾ ਨਾਮ ਪੈਦਾ ਕਰਦਾ ਪਿਆ। ਭਾਰਤ ਨੂੰ ਇਹ ਲੱਗਦਾ ਕਿ ਜਿਹੜੇ ਭਾਰਤੀ ਨੌਜਵਾਨ ਜਾਂਦੇ ਨੇ ਨਾ, ਇਹ ਬਾਹਰ ਦੇ ਲੋਕਾਂ ਨੂੰ ਨਾ IT ਸਿਖਾਉਂਦੇ ਆ। ਉੱਥੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਹੋਰ ਜਿੰਨੇ ਵੀ ਮਮਾਲਿਕ ਹੈਗੇ, ਕੋਈ ਵਿਚਾਰਾ ਗੋਰਿਆਂ ਦੇ ਕੁੱਤੇ ਨਵਾਈ ਜਾਂਦਾ, ਕੋਈ ਉੱਥੇ ਭਾਂਡੇ ਧੋਤੀ ਜਾਂਦਾ ਹੈ। ਬੁਰਾ ਹਾਲ ਹੈ ਹਿੰਦੁਸਤਾਨ ਦੇ ਨੌਜਵਾਨਾਂ ਦਾ ਉੱਥੇ। मैं खैर उन्होंने तनकीद नहीं करना चाहती, लेकिन उन्होंने जिहड़ियां सहूलतां दित्तियां जा रही ने ना, या जिहड़ा अच्छा सलूक किया जा रहा है, वो भी सारे नूं पता ही है। लेकिन फिर घूम फिर के ये पाकिस्तान के उत्ते गल करते हैं कि जी पाकिस्तान तो बाहर के मुल्क च मंगण जाता है। अपने गिरबान च झांक के वेख लो, तुहाडा नौजवान खामोशी नाल मुल्क छड्ड के जा रहा है। और अगर ये नौजवान जिहड़ा ना वो बोल पे तो इन्हां नूं फौरन याद दिलाया जाता है कि तुसीं मुल्क दुश्मन हो। ठीक है,
ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਪਏ ਹੋ? ਉਸ ਨੌਜਵਾਨ ਦੀ ਕਦਰ ਨਹੀਂ ਕੀਤੀ ਜਾਂਦੀ ਜਿਹੜਾ ਆਪਣੇ ਹੱਕ ਵਾਸਤੇ ਜਾਂ ਇhtਜਾਜ ਵਾਸਤੇ ਬਾਹਰ ਨਿਕਲਦਾ ਹੈ। ਉਹਦੇ ਉੱਤੇ ਕੋਈ ਨਾ ਕੋਈ ਤਹਮਤ ਲਾ ਕੇ ਉਹਨੂੰ ਬਦਨਾਮ ਕੀਤਾ ਜਾਂਦਾ ਹੈ। ਇੱਥੇ ਭਾਰਤ ਦੇ ਵਿੱਚ ਨਾ ਸਿਰਫ ਨੌਜਵਾਨ ਜਿਹੜੇ ਨੇ ਉਹ ਤੰਗ ਨੇ, ਜਿਹੜੇ ਭਾਰਤੀ ਨੌਜਵਾਨ ਨੇ ਨਾ ਸਿਰਫ ਉਹ ਤੰਗ ਨੇ, ਅਕਲੀਤਾਂ ਦਾ ਜਿਹੜਾ ਹਾਲ ਹੈ ਤਾਂ ਤੁਹਾਨੂੰ ਦੱਸਿਆ ਹੀ ਹੈ। ਈਸਾਈਆਂ ਦੇ ਨਾਲ ਜਿਹੜਾ ਜ਼ੁਲਮ ਤੇ ਜਬਰ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਪਤਾ ਹੈ। ਇਹ ਸਾਰਾ ਕੁਝ ਜਿਹੜਾ ਹੈ ਉਹ ਸਿਰਫ ਔਰ ਸਿਰਫ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਹੈ, ਮੋਦੀ। ਤਾਲੀਮ ਦਾ ਇਹ ਹਾਲ ਹੈ ਵੈਸੇ ਉੱਥੇ ਕਿ ਤਾਲੀਮ ਇੰਨੀ ਮਹਿੰਗੀ ਹੈ ਕਿ ਵਾਲਿदैन ਦਾ ਲੱਕ ਟੁੱਟ ਜਾਂਦਾ, ਫੀਸਾਂ ਨਹੀਂ ਭਰ ਸਕਦੇ ਹੈਗੇ। ਮਹਿੰਗਾਈ, ਗੁਰਬਤ, ਕਚਰਾ, ਮਤਲਬ ਤੁਸੀਂ ਸਾਰੀਆਂ ਗੱਲਾਂ ਛੱਡੋ, ਇਹ ਜਿਹੜਾ ਸਾਨੂੰ ਲੈਕਚਰ ਦਿੰਦਾ ਹੈ ਨਾ ਭਾਰਤ, ਇਹਦੇ ਕੋਲੇ ਮਤਲਬ ਵਾਸ਼ਰੂਮ ਤੱਕ ਨਹੀਂ ਬਣੇ ਹੋਏ ਹੈਗੇ। ਪਹਿਲਾਂ ਤੁਸੀਂ ਉਹ ਤਾਂ ਪੂਰਾ ਕਰ ਲਓ। ਫਿਰ ਪਿਛਲੇ ਦਿਨੋਂ ਕਿਨ ਲੈਂਦੇ ਨੇ ਤੁਹਾਡਾ ਉਹ ਜਿਹੜਾ ਇੱਕ ਭਾਊ ਵਾਲਾ ਜਿਹੜਾ ਕੁੱਤਾ ਹੈਗਾ ਜਿਹੜਾ ਤੁਸੀਂ ਪਾਕਿਸਤਾਨ ਤੇ ਭੌਂਕਣ ਵਾਸਤੇ ਰੱਖਿਆ ਹੋਇਆ ਹੈ, ਉਹ ਕਹਿੰਦਾ ਕਿ ਜੀ ਪਾਕਿਸਤਾਨ ਦੇ ਕੋਲੇ ਆਟਾ ਨਹੀਂ ਹੈਗਾ। ਹੈ ਤੂੰ ਲੈ ਕੇ ਜਾਣਾ ਸਾਨੂੰ ਆਟਾ ਇੱਥੇ ਪਾਕਿਸਤਾਨ ਦੇ ਵਿੱਚ? ਦੱਸ ਨਾ ਇੱਕ ਵਾਰੀ। ਆਪਣੇ ਗਰੀਬਾਂ 'ਚ ਝਾਂਕ ਕੇ ਵੇਖੋ ਨਾ, ਤੁਹਾਡੇ ਬਹੁਤ ਸਾਰੇ ਚੈਨਲਸ ਰਿਪੋਰਟ ਕਰਦੇ ਪਏ ਹੁੰਦੇ ਆ। ਇੱਕ ਪਾਸੇ ਕਚਰਾ ਪਿਆ ਹੋਇਆ, ਦੂਜੇ ਪਾਸੇ ਲੋਕੀ ਬੈਠੇ ਨੇ ਉੱਥੇ ਖਾਣਾ ਖਾਧੀ ਜਾਂਦੇ ਨੇ। ਪਾਕਿਸਤਾਨ ਨੂੰ ਬਦਨਾਮ ਕਰਨ ਦੇ ਚੱਕਰਾਂ 'ਚ ਨਾ ਭਾਰਤ ਨਾ ਸਿਰਫ ਪਾਕਿਸਤਾਨ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਨਾ ਉਹ ਕਮਜ਼ੋਰ ਹੋਇਆ, ਜ਼ਲੀਲ ਹੋਇਆ, ਬਲਕਿ ਆਲਮੀ ਫੋਰਮਸ ਦੇ ਉੱਤੇ ਵੀ ਭਾਰਤ ਇਬਰਤ ਦਾ ਨਿਸ਼ਾਨ ਬਣ ਚੁੱਕਿਆ ਹੋਇਆ। ਜਿਸ ਮੁਲਕ ਦਾ ਨੌਜਵਾਨ ਖੁਸ਼ਹਾਲ ਨਹੀਂ ਹੈਗਾ, ਉੱਥੇ ਕੱਖ ਨਹੀਂ ਹੈਗਾ। ਔਰ ਹਕੀਕਤ ਇਹ ਵੀ ਹੈ ਕਿ ਬਿਰੂਨੇ ਮੁਲਕ ਜਾਣ ਵਾਲੇ ਨੌਜਵਾਨ ਵੀ ਜਿਹੜੇ ਨਾ ਉਹ ਵੀ ਸੁਖੀ ਨਹੀਂ ਹੁੰਦੇ। ਉੱਥੇ ਵੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ, ਉੱਥੇ ਵੀ ਉਹਨਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਆਪਣੇ ਮੁਲਕ ਦੇ ਵਿੱਚੋਂ ਬਾਹਰ ਨਿਕਲ ਕੇ ਦਰਬਦਰ ਦੀਆਂ ਠੋਕਰਾਂ ਖਾ ਕੇ ਉੱਥੇ ਜਾ ਕੇ ਵੀ ਉਹ ਜ਼ਲੀਲ ਹੁੰਦੇ ਆ। ਕਿਉਂ? ਕਿਉਂਕਿ ਭਾਰਤ ਆਪਣੇ ਮੁਲਕ ਦੇ ਵਿੱਚ ਉਹ ਇਕਦਾਮਾਤ ਕਰਦਾ ਹੀ ਨਹੀਂ ਪਿਆ ਜਿਹੜੇ ਕਿ ਉਹਨੂੰ ਕਰਨੇ ਚਾਹੀਦੇ ਆ। ਭਾਰਤ ਉਸ ਚੀਜ਼ ਤੇ ਫੋਕਸ ਕਰਦਾ ਹੀ ਨਹੀਂ ਪਿਆ ਜਿੱਥੇ ਉਹਨੂੰ ਕਰਨਾ ਚਾਹੀਦਾ। ਭਾਰਤ ਦਾ ਫੋਕਸ ਸਿਰਫ ਔਰ ਸਿਰਫ ਪਾਕਿਸਤਾਨ ਦੇ ਖਿਲਾਫ ਅੱਗ ਉਗਲਣਾ, ਅਫਗਾਨਿਸਤਾਨ ਦੇ ਨਾਲ ਮਿਲ ਕੇ ਜਿਹੜਾ ਨਾ ਉਹ ਨਵੇਂ ਪੰਗੇ ਕ੍ਰੀਏਟ ਕਰਨਾ, ਬੰਗਲਾਦੇਸ਼ ਦੇ ਵਿੱਚ ਜਿਹੜਾ ਨਾ ਉਹ ਹਾਲਾਤ ਕਸ਼ੀਦਾ ਕਰਨਾ, ਬਸ ਇਹੀ ਕੰਮ ਲੱਗਿਆ ਹੋਇਆ ਹੈ। ਆਸਟ੍ਰੇਲੀਆ ਦਾ ਜਿਹੜਾ ਵਾਕਿਆ ਹੋਇਆ ਉਹ ਤੁਹਾਨੂੰ ਪਤਾ ਹੀ ਹੈ। ਫਿਰ ਉਹਦੇ ਪਿੱਛੇ ਨਿਕਲਿਆ ਕੌਣ? ਜਿਹੜੀ ਤਫਸੀਲਾਤ ਸਾਹਮਣੇ ਆਈਆਂ ਨੇ, ਉਹ ਦੋ ਬੰਦੇ ਕਿੱਥੋਂ ਤੋਂ ਨਿਕਲੇ ਨੇ, ਕਿਹਨਾਂ ਨੂੰ ਪੁਸ਼ਤ ਪਨਾਹੀ ਹਾਸਲ ਸੀ। ਪਾਕਿਸਤਾਨ ਦੇ ਕੋਲੇ ਮੈਂ ਬਾਰ-ਬਾਰ ਚੀਜ਼ ਕਹੀ ਹੈ ਕਿ ਬਹੁਤ ਵੱਡਾ ਸਬੂਤ ਆ। ਕੁਲਭੂਸ਼ਣ ਯਾਦਵ ਕੁਲਫੀ ਦੇ ਮੂੰਹ ਵਾਲਾ ਬੈਠਾ ਤਾਂ ਹੋਇਆ ਸਾਡੇ ਕੋਲੇ ਇੱਥੇ। ਇਸ ਤੋਂ ਵੱਡਾ ਸਬੂਤ ਕਿਹੜਾ ਦੇਈਏ? ਔਰ ਇਹ ਗੱਲ ਯਾਦ ਰੱਖਣਾ, ਤੁਸੀਂ ਸੁਪਰ ਪਾਵਰ ਦੇ ਜਿਹੜੇ ਨਾਰੇ ਲਾਣੇ ਆ ਨਾ, ਇਹ ਸੁਪਰ ਪਾਵਰ ਦੇ ਨਾਰੇ ਤੁਹਾਡੇ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ। ਤੁਹਾਡਾ ਜਿਹੜਾ ਨੌਜਵਾਨ ਹੈ ਨਾ, ਜਦੋਂ ਉਹਨੂੰ ਹੀ ਸੁਪਰ ਪਾਵਰ ਨਹੀਂ ਮਿਲ ਰਹੀ ਨਾ, ਤੇ ਭਾਰਤ ਕਦੀ ਸੁਪਰ ਪਾਵਰ ਬਣ ਹੀ ਨਹੀਂ ਸਕਦਾ। ਇਹ ख्वाब ਹਮੇਸ਼ਾ ख्वाब ਰਹਿ ਜਾਏਗਾ। ਇਹਦੇ ਨਾਲ ਹੀ ਮੈਨੂੰ ਦਿਓ ਹੁਣ ਇਜਾਜ਼ਤ। ਤੁਹਾਨੂੰ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।